ਵਧੀ ਇਹ ਕਿੰਨੇ ਨੇ ਕਹਿੰਦੀ ਅੱਛਾ ਹਾਏ ਵੇ ਡਾਚੀਏ ਇਹਦੇ ਸਾਰਾ ਕੁਝ ਦੇਖ ਰਹੇ ਲੁੱਟੀ ਗਏ ਡਾਚੀਏ। ਪਾਕਿਸਤਾਨ ਦੀ ਪੁਰਾਣੀ ਫਿਲਮਾਂ ਨਦੀਮ ਦੀਆਂ, ਬਾਬਰਾ ਸ਼ਰੀਫ ਦੀਆਂ, ਸ਼ਬਨਮ ਦੀਆਂ, ਉਹ ਮੈਂ ਸਾਰੀਆਂ ਪਿਕਚਰਾਂ ਮੇਰੇ ਕੋਲ ਹੈਗੀਆਂ ਨੇ। ਦੱਸੋ ਕਿ ਤੁਹਾਡਾ ਵਿਆਹ ਕਦੋਂ ਹੋਇਆ? ਮੇਰਾ ਸਰ ਲਾਸਟ ਈਅਰ ਹੀ ਹੋਇਆ ਸੀ। ਲਾਸਟ ਈਅਰ ਹੀ ਹੋਇਆ। ਚਲੋ ਮਾਸ਼ਾਅੱਲਾ, ਇਹਦਾ ਮਤਲਬ ਆ ਕਿ ਤੁਸੀਂ ਸ਼ਾਦੀ ਤੋਂ ਬਾਅਦ ਪਹਿਲੀ ਵਾਰੀ ਇੱਥੇ ਆਏ ਹੋ। ਹਾਂਜੀ ਹਾਂਜੀ। ਅੱਛਾ, ਇਹ ਵੀ ਬੜੀ ਗੱਲ ਆਊਟ ਆਫ ਕੰਟਰੀ ਪਹਿਲੀ ਵਾਰੀ ਆਇਆ ਸੀ ਵਿਆਹ ਤੋਂ ਬਾਅਦ। ਨਹੀਂ ਅੱਛਾ, ਤੇ ਨਹੀਂ ਕਿਤੇ ਹਨੀਮੂਨ ਤੇ ਨਹੀਂ ਲੈ ਗਿਆ? ਕੋਵਿਡ ਦੇ ਚੱਕਰ 'ਚ ਰਹਿ ਗਏ, ਛੋਟੇ ਮੋਟੇ ਟ੍ਰਿਪ ਇੰਡੀਆ 'ਚ ਹੀ ਮਾਰ ਰਹੇ ਹਾਂ। ਅੱਛਾ, ਕੋਵਿਡ ਨੇ ਵੈਸੇ ਫਾਇਦਾ ਬੜਾ ਕਰਾਤਾ ਵਾ ਕਈ ਲੋਕਾਂ ਦਾ, ਉਹਨਾਂ ਪੈਸੇ ਪੂਸੇ ਬਚ ਗਏ ਆ ਬਾਹਰ ਜਾਣ ਦੇ, ਇੱਧਰ ਉੱਧਰ। ਨਹੀਂ ਇਹ ਗੱਲ ਨਹੀਂ ਹੈਗੀ। ਅੱਛਾ, ਬਾਹਰ ਜਾਣ ਦਾ ਇੱਕ ਵਾਰੀ ਖਰਚਾ ਹੁੰਦਾ ਸੀ, ਕੋਵਿਡ ਨੇ ਅੰਦਰ 5 ਵਾਰੀ ਕਰਾ ਛੱਡਿਆ। ਇਹ ਵੀ ਗੱਲ ਕੋਵਿਡ ਨੇ ਅੰਦਰ 5 ਵਾਰੀ ਕਰਾਤਾ। ਗੱਲ ਵੈਸੇ ਸਹੀ ਕੀਤੀ ਹੈ। ਅਜੇ ਵੀ ਹਨੀਮੂਨ ਪੈਂਡਿੰਗ ਹੈ। ਅੱਛਾ, ਹਨੀਮੂਨ ਹਾਲੇ ਵੀ ਪੈਂਡਿੰਗ ਆ। ਠੀਕ ਆ, ਤੇ ਖਰਚਾ ਬਹੁਤਾ ਹੋ ਗਿਆ, ਇਹ ਵੀ ਗੱਲ। ਅੱਛਾ, ਤੇ ਅੱਛਾ ਵੈਸੇ ਇੱਕ ਚੀਜ਼ ਮੈਂ ਕਈ ਵਾਰੀ ਦੇਖਿਆ, ਉੱਥੇ ਵੀ ਜਾਈਦਾ ਵਾ ਜਦੋਂ ਵਿਸਾਖੀ ਤੇ ਵੀ ਹੁੰਦਾ ਵਾ, ਇੱਥੇ ਵੀ ਨਨਕਾਣਾ ਸਾਹਿਬ ਵੀ ਲੋਕ ਆਉਂਦੇ ਅਕਸਰ। ਜਿਹੜੇ ਦੋਸਤ ਹੁਣ ਕੱਲ ਉੱਧਰੋਂ ਕੁਝ ਹਿੰਦੂ ਯਾਤਰੀ ਆ ਰਹੇ ਸੀਗੇ ਇੰਡੀਆ ਤੋਂ, ਉਹ ਸ਼ਾਦੀ ਤੋਂ ਬਾਅਦ ਨਾ ਜਿਹੜਾ ਨਵਾਂ ਜੋੜਾ ਹੁੰਦਾ, ਨਿਊਲੀ ਮੈਰਿਡ ਕਪਲ, ਉਹ ਲਾਜ਼ਮੀ ਤੌਰ ਤੇ ਆ ਕੇ ਇੱਥੇ ਦਰਸ਼ਨ ਦੀਦਾਰ ਕਰਕੇ ਜਾਂਦਾ ਵਾ। ਔਰ ਇੱਕ ਬੜੀ ਅੱਛੀ ਗੱਲ ਆ, ਮੈਂ ਕਹਿੰਦਾ ਕਿ ਬੜੀ ਚੰਗੀ ਗੱਲ ਆ ਹਰ ਕਿਸੇ ਦੇ ਵਿੱਚ, ਕਿ ਉਹਨਾਂ ਨੇ ਆਪਣੇ ਆਪਣੇ ਜਿਹੜੇ ਮਜ਼ਹਬੀ ਸਥਾਨ ਆ, ਭਾਵੇਂ ਹਿੰਦੂ ਆ, ਸਿੱਖ ਆ ਜਾਂ ਮੁਸਲਿਮ, ਹਰ ਕਿਸੇ ਨੇ ਜਾਣਾ ਹੁੰਦਾ। ਤੇ ਹੁਣ ਇਹ ਵੀ ਆਏ ਆ, ਬੜੀ ਖੁਸ਼ੀ ਹੋਈ, ਵੈਲਕਮ। ਤੇ ਤੁਸੀਂ ਮੁੜ ਕੇ ਵੀ ਆਓ, ਅਸੀਂ ਤੁਹਾਨੂੰ ਇੱਥੇ ਫਿਰ ਦੇਖਾਂਗੇ। ਤੇ ਅੱਛਾ, ਹੁਣ ਤੁਸੀਂ ਇਹ ਦੱਸੋ ਭਾਬੀ ਕਿ ਤੁਸੀਂ ਇੱਥੇ ਕੀ ਕਰਦੇ ਹੋ? ਮੈਂ ਤਾਂ ਹਲੇ ਜੌਬ ਕਰ ਰਹੀ ਹਾਂ ਉੱਥੇ। ਕਾਦੀ? ਮੇਰਾ ਰਿਸਰਚ ਐਨਾਲਿਸਟ ਅੱਛਾ ਤੇ ਹੈਗਾ ਡੀਐਨਏ ਗਰੋਥ ਕੰਪਨੀ ਵਿੱਚ। ਅੱਛਾ ਅੱਛਾ, ਚਲੋ ਇਹ ਵੀ ਵੈਸੇ। ਤੇ ਰਿਸਰਚ ਕਾਦੇ ਤੇ? ਲਾਈਕ ਆਪਾਂ ਜਿਵੇਂ ਥੋੜੇ ਬਿਜ਼ਨਸ ਪਲਾਨਸ ਬਣਾਉਂਦੇ ਆ, ਇਨੋਵੇਟਿਵ ਪਲਾਨਸ ਬਣਾਉਂਦੇ ਆ, ਉਹਦੇ ਲਈ ਮਾਰਕੀਟ ਰਿਸਰਚ ਕਰਨੀ ਹੁੰਦੀ ਹੈ। ਅੱਛਾ ਕੰਪਨੀਜ਼ ਵਾਸਤੇ। ਅੱਛਾ, ਚਲੋ ਇਹ ਤੇ ਚੰਗਾ। ਇਹਦਾ ਮਤਲਬ ਤੁਸੀਂ ਰਿਸਰਚ ਕਰਕੇ ਪਲਾਨ ਬਣਾ ਕੇ ਭਾਈ ਉਹਨਾਂ ਨੂੰ ਵੀ ਦੇਣਾ। ਬਿਲਕੁਲ ਬਿਲਕੁਲ। ਤੇ ਪਹਿਲਾ ਪਲਾਨ ਬਲਕਿ ਆਪਣੇ ਘਰ ਲਈ ਬਣਾਈਓ। ਹਾਂਜੀ। ਅੱਛਾ, ਪਾਕਿਸਤਾਨ ਦੇ ਤੁਹਾਨੂੰ ਪਹਿਲੇ ਜ਼ਾਹਿਰ ਆਏ ਤਾਂ ਤੁਸੀਂ ਹੁਣ, ਕਿਹੜੀ ਸ਼ੈ ਐਸੀ ਸੀਗੀ ਜਿਹੜੀ ਪਹਿਲੇ ਵੀ ਅਟਰੈਕਟ ਕਰਦੀ ਸੀ, ਜਾਂ ਕੋਈ ਗੱਲ ਸੀ ਜਿਹੜੀ ਕਿ ਪਾਕਿਸਤਾਨ ਦੀ ਕੋਈ ਪਸੰਦੀਦਾ ਸ਼ੈ ਹੁੰਦੀ ਹੈ ਨਾ? ਇਹਦਾ ਸ਼ਹਿਰ ਤਾਂ ਕੁਝ ਨਹੀਂ, ਬਟ ਮੇਰੇ ਦਾਦੀ ਮਾਂ ਕਹਿੰਦੇ ਸੀ ਉਹ ਲਾਹੌਰ ਤੋਂ ਸੀਗੇ ਨਾ, ਤੇ ਉਹ ਥੋੜੀ ਸੀ ਲਾਹੌਰ ਦਾ ਦੱਸਦੇ ਸੀਗੇ ਕਿ ਲਾਹੌਰ ਸ਼ਹਿਰ 'ਚ ਰਹਿ ਕੇ ਗਏ ਹੈ, ਇੱਦਾਂ ਦਾ ਥੋੜਾ। ਅੱਛਾ, ਲਾਹੌਰ ਦੇ ਸੀ ਉਹ? ਹਾਂਜੀ। ਹੈਗੇ ਹਾਲੇ? ਨਹੀਂ, ਉਹ ਐਕਸਪਾਇਰ ਹੋ ਗਿਆ। ਤੇ ਲਾਹੌਰ ਕਿਹੜੇ ਇਲਾਕੇ ਤੁਸੀਂ? ਇੱਦਾਂ ਡਿਟੇਲਸ ਤਾਂ ਸਾਨੂੰ ਨਹੀਂ ਅੱਛਾ, ਪਤਾ। ਉਹ ਮਤਲਬ ਕਿਉਂਕਿ ਟੀਵੀ ਤੇ ਜਿਵੇਂ ਲਾਹੌਰ ਸ਼ਹਿਰ ਦੀ ਜ਼ਿਆਦਾ ਗੱਲ ਹੁੰਦੀ ਸੀ, ਤਾਂ ਉਹ ਦੱਸਦੇ ਸੀ ਕਿ ਉੱਥੇ ਰਹਿ ਕੇ ਗਏ ਹੋਏ ਆ। ਚਲੋ ਇਹ ਤੇ ਵੈਸੇ ਗੱਲ ਹੈ। ਤੁਸੀਂ ਵੀ ਲਾਹੌਰੋਂ ਫਿਰ ਚੱਕਰ ਲਾਈਓ ਕਿਸੇ ਟਾਈਮ, ਜ਼ਰੂਰ ਹੋ ਕੇ ਜਾਈਓ ਕਿ ਲਾਹੌਰ। ਅੱਛਾ, ਤੇ ਪਾਕਿਸਤਾਨੀ ਜਿਹੜੀ ਡਰਾਮਾ ਵਾ ਜਾਂ ਫਿਲਮ ਆ, ਇਹ ਕਦੀ ਦੇਖੀ? ਮੈਂ ਨਹੀਂ, ਬਹੁਤ ਰੇਅਰਲੀ ਕਨੈਕਟਡ ਆ। ਪਾਪਾ ਤੇ ਤਾਂ ਇਹ ਦੇਖਦੇ ਨੇ ਜ਼ਿਆਦਾ। ਸਾਡੇ ਵਾਲੇ ਉੱਦਾਂ ਇੱਥੇ ਜਿਹੜੀਆਂ ਵਾ ਬੁੜੀਆਂ, ਉਹ ਘਰਾਂ 'ਚ ਦੇਖਦੀਆਂ ਫਿਲਮਾਂ, ਉਹ ਜ਼ਿਆਦਾ ਬੰਦਿਆਂ ਨੂੰ ਟਾਈਮ ਨਹੀਂ ਮਿਲਦਾ। ਅੱਛਾ, ਇੱਥੇ ਤੁਸੀਂ ਦੋਵੇਂ ਜਣੇ ਦੇਖ ਲਓ। ਮੇਰੇ ਮਦਰ ਇਨ ਲਾ ਬਹੁਤ ਸ਼ੌਕੀਨ ਹੈ ਇਹਨਾਂ ਦੇ ਮੰਮਾ। ਅੱਛਾ, ਉਹਦਾ ਬਿਲਕੁਲ ਸੀਰੀਅਲ ਇੱਥੋਂ ਦੇ ਦੇਖ ਕੇ ਬੜੇ ਖੁਸ਼ ਹੁੰਦੇ ਆ, ਬਹੁਤ ਇੰਜੋਏ ਕਰਦੇ ਅਸੀਂ ਆ। ਰੀਸੈਂਟਲੀ ਪਿੱਛੇ ਦੇਖਦੇ ਸੀ ਕਿ ਤੁਹਾਡੇ ਸੁਨੋ ਚੰਦਾ ਹੈਗਾ ਇੱਕ ਨਵਾਂ। ਅੱਛਾ, ਜਿਹੜਾ ਸੁਨੋ ਚੰਦਾ ਵਾ ਨਾ, ਉਹਦੇ 3 ਜਾਂ 4 ਐਪੀਸੋਡ ਹੀ ਦੇਖੇ ਨੇ, ਬਸ ਸਾਡੀ ਬ੍ਰੇਕ ਲੱਗ ਗਈ ਸੀ। ਜਿਵੇਂ ਸਾਡੇ ਗ੍ਰੈਂਡਮਦਰ ਥੋੜੇ ਢਿੱਲੇ ਸੀਗੇ, ਉਹ ਸਟਾਰਟ ਜ਼ਰੂਰ ਕੀਤਾ ਸੀ ਅਸੀਂ, ਸਾਨੂੰ ਮਤਲਬ ਬਹੁਤ ਵਧੀਆ ਲੱਗਿਆ। ਬਾਕੀ ਚੱਲ ਮੇਰਾ ਪੁੱਤ ਪਿੱਛੇ ਫਿਲਮ ਤੁਸੀਂ ਸੁਣੀ ਪੰਜਾਬੀ ਜਿਹੜੀ ਆਈ ਸੀ, ਉਹ 'ਚ ਸਾਰੇ ਪੰਜਾਬੀ ਕਿਰਦਾਰ, ਮਤਲਬ ਪਾਕਿਸਤਾਨੀ ਕਿਰਦਾਰ ਹੈਗੇ ਨੇ ਜਿੰਨੇ। ਇਹ ਜਿਹੜਾ ਸੁਨੋ ਚੰਦਾ ਲਿਖਿਆ ਹੋਇਆ ਨਾ, ਜਿਹਦੀ ਰਾਈਟਰ ਆ, ਉਹ ਮੇਰੀ ਟੀਚਰ ਆ। ਯਾਨੀ ਕਿ ਜਿਹੜਾ ਮੈਨੂੰ ਤਕਰੀਰ ਜਿਹਨਾਂ ਨੇ ਲਿਖ ਕੇ ਦਿੰਦੇ ਸੀ ਤੇ ਸਿਖਾਈ ਸੀ, ਉਹ ਮੇਰੇ ਉਸ ਟੀਚਰ ਨੇ ਸਿਖਾਈ ਸੀ। ਅੱਛਾ, ਮੈਂ ਵੀ 1-2 ਐਪੀਸੋਡ। ਹਾਂਜੀ, ਚੱਲ ਮੇਰਾ ਪੁੱਤ ਦੇ ਵਿੱਚ ਕੀ ਤੁਹਾਨੂੰ ਵੈਸੇ ਪਸੰਦ ਆਇਆ? ਉਹਦੇ 'ਚ ਉਹ ਜਿਹੜੇ ਕੀ ਨਾ ਉਹਨਾਂ ਦਾ ਕੂਣੀ ਜਿਹਾ ਮੂੰਹ, ਪਾਕਿਸਤਾਨ ਦੇ ਕਲਾਕਾਰਾਂ ਨੇ ਚੌਧਰੀ ਸਾਹਿਬ। ਠਾਕਰ ਦੀ ਗੱਲ ਤੇ ਨਹੀਂ ਕਰ ਰਹੇ? ਚੌਧਰੀ ਸਾਹਿਬ ਜਿਹਨਾਂ ਨੇ ਡਾਇਰੈਕਟ ਹੀ ਕੀਤੀ ਹੈ ਇਸ ਮੂਵੀ, ਮਤਲਬ ਜਿਨ੍ਹਾਂ ਦੀ ਸਾਰੀ ਲਿਖਤ ਹੈਗੀ ਹੈ। ਅੱਛਾ, ਜਿਹੜੇ ਚੌਧਰੀ ਸਾਹਿਬ ਹੈਗੇ ਨੇ। ਹਾਂ, ਨਾਲੇ ਜਿਹੜਾ ਸੈਕਿੰਡ ਪਾਰਟ ਆਇਆ ਉਹਦੇ 'ਚ ਜਿਹੜੇ ਆਂਟੀ ਜੀ ਹੈ ਲੇਡੀ, ਉਹ ਵੀ ਬੜੀ ਅਟਰੈਕਟਿਵ ਹੈ। ਉਹਦਾ ਬੋਲਣ ਦਾ ਸਟਾਈਲ, ਪੰਜਾਬੀ ਵਾਲੀ ਲੈਂਗੁਏਜ, ਉਹਨਾਂ ਦੇ ਹੇਅਰਸ ਸਾਨੂੰ ਬਹੁਤ ਅੱਛੇ ਲੱਗੇ, ਉਹਨਾਂ ਦੀ ਪਰਸਨੈਲਿਟੀ ਬਹੁਤ ਅੱਛੀ ਲੱਗੀ। ਬਾਕੀ ਪਾਕਿਸਤਾਨੀ ਪਿਕਚਰਾਂ ਦਾ ਜਾਂ ਨਾਟਕਾਂ ਦਾ ਜੋ ਮੇਰੇ ਕੋਲ ਹੈਗਾ, ਉਹ ਕਿਸੇ ਕੋਲ ਨਹੀਂ ਹੈ। ਸਟਾਕ ਪਾਕਿਸਤਾਨ ਦੀ ਪੁਰਾਣੀ ਫਿਲਮਾਂ ਨਦੀਮ ਦੀਆਂ, ਬਾਬਰਾ ਸ਼ਰੀਫ ਦੀਆਂ, ਸ਼ਬਨਮ ਦੀਆਂ, ਉਹ ਮੈਂ ਸਾਰੀਆਂ ਪਿਕਚਰਾਂ ਮੇਰੇ ਕੋਲ
ਹੈਗੀਆਂ ਨੇ। ਬਾਰਬਰਾ ਮੁਹੰਮਦ ਰਾਣਾ, ਸ਼ਾਨ, ਇਹਨਾਂ ਦੀਆਂ ਮੈਂ ਕਈ ਫਿਲਮਾਂ ਦੇਖੀਆਂ ਹੋਈਆਂ ਨੇ। ਮੈਂ ਹਜੇ ਵੀ ਮੇਰੇ ਘਰ ਕਲੈਕਸ਼ਨ ਪਈ ਹੈ ਇਹਨਾਂ ਦੀ ਫਿਲਮਾਂ ਦੇ ਗਾਣੇ। ਬਾਬੁਲ ਦਾ ਵਿਹੜਾ, ਖੋਏ ਤੁਮ ਕਹਾਂ, ਬਾਬੁਲ ਦਾ ਵਿਹੜਾ, ਸ਼ਬਨਮ, ਨਦੀਮ ਦੀ ਪਲੇ ਬॉय। ਇੱਕ ਇਹਨਾਂ ਦਾ Song ਹੈ, ਮੇਰੇ ਹਸਬੰਡ ਨੂੰ ਹਜੇ ਤੱਕ ਮਿਲਿਆ ਨਹੀਂ, ਚੱਲਾ ਕਦੋਂ ਆਏਗਾ, ਸਵੇਰ ਹੋਈ ਜਾਂਦੀ ਹੈ। ਸਵੇਰ ਹੋਣ ਵਾਲੀ। ਨਹੀਂ, ਮੇਰੇ ਕੋਲ ਬਹੁਤ ਇਹਨਾਂ ਦੀ ਸਾਰੀ ਕਲੈਕਸ਼ਨ ਹੈ ਜੀ। ਇਕੱਲਾ ਜਿਸ ਤਰ੍ਹਾਂ ਤੁਹਾਡੇ ਪਾਕਿਸਤਾਨ 'ਚ ਕਰੇਜ਼ ਹੈ ਸਾਡੇ ਐਕਟਰਾਂ ਦਾ, ਮੈਨੂੰ ਪਾਕਿਸਤਾਨ ਦੇ ਐਕਟਰਾਂ ਦਾ ਕਰੇਜ਼ ਹੈਗਾ। ਇੱਕ ਤੁਹਾਡੀ ਸਿੰਗਰ ਹੁੰਦੀ ਸੀ ਆਰਿਫਾ ਸਦੀਕੀ, ਉਹਨੇ ਨਾਟਕਾਂ 'ਚ ਵੀ ਕੰਮ ਕੀਤਾ ਸੀ, ਉਹਦੀ ਆਵਾਜ਼ ਬੜੀ ਪਿਆਰੀ ਸੀ, ਉਹ ਕਲਾਕਾਰ ਵੀ ਬਹੁਤ ਪਿਆਰੀ ਸੀ। ਮੈਂ ਉਹਦੀਆਂ ਫਿਲਮਾਂ ਦੇਖੀਆਂ ਹੋਈਆਂ ਸਾਰੀਆਂ। ਉਹ ਵਾਕਈ ਬੜੀ ਮਸ਼ਹੂਰ ਐਕਟਰੈਸ ਸੀਗੀ ਸਾਡੇ ਇੱਥੇ। ਹੈਗੀ ਹੱਲੇ ਹੈਗੀ ਉਹ, ਪਰ ਹਾਊਸ ਵਾਈਫ ਹੋ ਗਈ ਨਾ, ਹੁਣ ਛੱਡ ਗਈ ਸਾਰਾ। ਹੁਣ ਉਹਦੀ ਤਾਜ਼ਾ ਤਰੀਨ ਤੁਕਰੀ ਫੋਟੋ ਤੁਸੀਂ ਦੇਖੋ ਤੇ ਨਾ, ਆਰਫਾ ਸਦੀਕੀ ਦੀ ਛੱਡ ਗਈ ਨਾ ਸਾਰਾ। ਨਹੀਂ ਤਾਂ ਬੜਾ ਉਹਦਾ ਨਾਂ ਸੀ, ਕਿਹਾ ਜਾਂਦਾ ਬੜੀ ਚੁਲਬਲੀ ਸੀਗੀ ਆਪਣੇ ਟਾਈਮ ਦੀ। ਹੋਰ ਸੀ ਬੂਹੇ ਬਾਰੀਆਂ। ਇੱਕ ਵਾਰੀ ਮਤਲਬ ਮੇਰੇ ਹਸਬੰਡ ਸਾਨੂੰ ਨਾ ਮਤਲਬ ਵੈਕੇਸ਼ਨ ਤੇ ਲੈ ਕੇ ਗਏ, ਸਾਰੇ ਰਸਤੇ ਇਹੀ ਗਾਣਾ ਤੇ ਸਾਡੇ ਫਰੈਂਡ ਸੀ, ਉਹਨਾਂ ਦੀ ਵਾਈਫ ਇਹਨਾਂ ਨੂੰ ਬਹੁਤ ਛੇੜਨ ਲੱਗ ਗਈ ਸੀ, ਵੀਰ ਜੀ ਬੂਹੇ ਬਾਰੀਆਂ ਬੂਹੇ ਬਾਰੀਆਂ ਵੀਰ। ਅੱਛਾ, ਤੇ ਤੁਹਾਨੂੰ ਕਿਹੜੀ ਪਾਕਿਸਤਾਨੀ ਐਕਟਰੈਸ ਜਿਹੜੀ ਸੀ ਸਭ ਤੋਂ ਜ਼ਿਆਦਾ ਪਸੰਦ ਸੀ, ਜਿਹੜੀ ਤੁਹਾਡੇ ਦਿਲ 'ਚ ਬਹਿ ਗਈ? ਉਹ ਆਈ ਅਸਲ ਗੱਲ। ਸ਼ੁਰੂ ਤੋਂ ਬਾਬਰਾ ਸ਼ਰੀਫ ਸੀ, ਬਾਰਬਰਾ ਸ਼ਰੀਫ। ਉਹਦੀਆਂ ਮੈਂ ਬਹੁਤ ਪਿਕਚਰਾਂ ਦੇਖੀਆਂ ਨੇ। ਕਾਤਿਲ ਕੀ ਤਲਾਸ਼, ਅੱਛਾ, ਉਹਦੀ ਫਿਲਮ ਦੇਖੀ ਸੀ ਮੈਂ। ਉਹ 'ਚ ਬੜਾ ਸ਼ਾਨਦਾਰ ਰੋਲ ਸੀ ਉਹਦਾ, ਬੜੀ ਚੁਲਬਲੀ ਜੀ ਦਿਖਾਈ ਸੀ ਉਸ ਫਿਲਮ ਦੇ ਵਿੱਚ। ਉਹਨਾਂ ਦੀ ਐਕਟਿੰਗ ਵੀ ਚੁਲਬਲੇ ਬਾਬਰਾ ਸ਼ਰੀਫ ਨਾਲ ਕਦੀ ਮੁਲਾਕਾਤ ਹੋਈ ਤੁਹਾਡੀ? ਕਰਾ ਦਿਓ ਤੁਸੀਂ, ਕਰਾ ਦਈਏ? ਕਰਾ ਦਿਓ। ਠੀਕ ਹੈ, ਇਹ ਨਾ ਤੁਹਾਡੀ ਮੁਲਾਕਾਤ, ਪਰ ਤੁਸੀਂ ਹੁਣ ਲਾਹੌਰ ਆ ਨਹੀਂ ਸਕਦੇ ਤੇ ਤੁਹਾਡੀ ਮੁਲਾਕਾਤ ਕਰਾਉਂਦਾ ਮੈਂ। ਮੈਂ ਜਦੋਂ ਲਾਹੌਰ ਆਵਾਂਗਾ, ਇੱਥੇ ਦੀ ਅਪਾਇੰਟਮੈਂਟ ਹੀ ਰੱਖ ਲਾਂਗੇ। ਨਨਕਾਣਾ ਸਾਹਿਬ ਆਵਾਂਗੇ ਤੇ ਉਦੋਂ ਤੁਹਾਨੂੰ ਫੋਨ ਕਰ ਲਾਂਗੇ। ਠੀਕ ਹੈ, ਨਹੀਂ ਜੀ ਬਿਲਕੁਲ ਦੱਸਿਓ, ਨਹੀਂ ਤਾਂ ਐਵੇਂ ਕਰਾਂਗੇ ਨਾ, WhatsApp ਤੇ ਤੁਹਾਡੀ ਬਾਬਰਾ ਸ਼ਰੀਫ ਨਾਲ ਮੈਂ ਗੱਲਬਾਤ ਕਰਾ ਦੂੰ। ਜ਼ਰੂਰ ਕਰਾ ਦਿਓ, ਮੈਨੂੰ ਤਾਂ ਬਹੁਤ ਪਸੰਦ ਹੈ। ਇੱਕ ਉਹਨਾਂ ਦਾ ਸੀਨ ਸੀਗਾ, ਪਤਾ ਨਹੀਂ, ਮੈਨੂੰ ਮੂਵੀ ਨਹੀਂ ਪਤਾ, ਮੈਂ ਕਦਾ ਸੀਨ ਨਹੀਂ ਕਾਤਿਲ ਕੀ ਤਲਾਸ਼ ਸੀ। ਮਤਲਬ ਵੀ ਉਹ ਤਿਆਰ ਹੋ ਕੇ ਕਿਧਰੇ ਉਹਨਾਂ ਨੇ ਫੰਕਸ਼ਨ ਤੇ ਜਾਣਾ ਹੁੰਦਾ ਮੂਵੀ ਵਿੱਚ, ਤੇ ਨੀਚੇ ਮੰਜੀ ਦੇ ਨੀਚੇ ਕੋਈ ਛੁਪਿਆ ਹੁੰਦਾ ਉਹਨਾਂ ਦਾ ਬॉयਫ੍ਰੈਂਡ ਜੋ ਉਹਨੂੰ ਕਹਿ ਰਹੀ ਹੈ ਕਿੰਨੇ ਤਿੰਨ, ਹਾਏ ਮੋਇਆ ਤੈਨੂੰ ਇਹ ਸਭ ਕੁਝ ਦਿਖਦਾ ਹੈ। ਉਹ ਬਾਬਰਾ ਸੀ ਨਾ ਬੈੱਡ ਦੇ ਥੱਲੇ ਹੁੰਦੀ ਹੈ, ਉਹ ਉਹਦੀ ਇਹ ਕਿੰਨੇ ਨੇ, ਕਹਿੰਦੀ ਅੱਛਾ ਹਾਏ ਵੇ ਡਾਚੀਏ, ਇਹਦੇ ਸਾਰਾ ਕੁਝ ਦੇਖ ਰਹੇ, ਲੁੱਟੀ ਗਈ ਡਾਚੀਏ। ਇਹ ਬੜਾ ਬੜੀ ਸ਼ਬਨਮ ਫਿਲਮ ਵਿੱਚ ਵੀ ਉਸਨੇ ਡਬਲ ਰੋਲ ਕੀਤਾ ਸੀਗਾ, ਉਹ 'ਚ ਵੀ ਉਹਨੇ ਕਮਾਲ ਕੀਤੀ ਸੀਗੀ, ਬਹੁਤ ਵਧੀਆ ਰੋਲ ਸੀ ਉਹਦਾ ਬਾਬਰਾ ਸ਼ਰੀਫ ਦਾ। ਇੱਕ ਉਹਦੀ ਮੈਂ ਸਭ ਤੋਂ ਪਹਿਲਾਂ ਫਿਲਮ ਦੇਖੀ ਸੀ ਪਲੇ ਬॉय। ਅੱਛਾ, ਨਦੀਮ ਨਾਲ, ਨਦੀਮ ਹੀਰੋ ਆਂਦਾ, ਉਹਨੇ ਵਿਆਹ ਕਰਾ ਕੇ ਲੰਡਨ ਚਲਾ ਜਾਂਦਾ, ਫਿਰ ਪਿੱਛੇ ਜਾਂਦੀ ਉਹਦੇ। ਇੱਕ ਤੁਹਾਡਾ ਉਹ ਮੋਟਾ ਜਿਹਾ ਜਿਹੜਾ ਐਕਟਰ ਦਾ ਕੀ ਨਾਮ ਹੈ, ਕਮੇਡੀਅਨ, ਇੱਕ ਤੇ ਨੰਨਾ ਹੁੰਦਾ ਸੀ, ਨੰਨਾ ਜੀ, ਉਹਨੇ ਸੁਸਾਈਡ ਕਰ ਲਈ ਸੀ ਨਾ। ਸੁਸਾਈਡ ਕਰ ਲਈ ਸੀ ਉਹਨੇ, ਉਹ 80s ਦੀ ਗੱਲ ਆ। ਉਹਨਾਂ ਦੀ ਫਿਲਮ ਸੀਗੀ ਸ਼ਬਨਮ, ਉਹਦੇ ਚ ਡਾਇਲੌਗ ਸੀਗਾ, ਨਾਲੇ ਨੰਗੇ ਪਿੰਡੇ ਛੱਡਣ ਜਾਓ, ਨਾਲੇ ਲਿੱਤਰ ਖਾਓ। ਓਏ ਉਹ ਸਟਾਈਲ ਵੀ ਉਹਦਾ ਹੀ ਨੰਨੇ ਦਾ ਸਟਾਈਲ ਆ। ਉਹ ਨਾ ਉਹ ਫਿਲਮ ਦਾ ਹੀਰੋ ਹੁੰਦਾ ਵਾ, ਉਹਨੂੰ ਘਰ ਛੱਡਣ ਜਾਂਦੇ ਸਾਈਕਲ ਤੇ ਵਾਈਟ ਕਲਰ ਦੇ ਅੰਡਰਵੀਅਰ ਤੇ ਉਹਨਾਂ ਨੇ ਬਨੈਣ ਪਾਈ ਸੀ, ਉਹ ਇਹੀ ਕਰਦਾ। ਉਹਨਾਂ ਦਾ ਡਾਇਲੌਗ ਸੀਗਾ, ਕਹਿੰਦਾ ਲੈ ਨਾਲੇ ਨੰਗੇ ਪਿੰਡੇ ਛੱਡਣ ਆਓ, ਨਾਲੇ ਲਿੱਤਰ ਖਾਓ। ਨਾਲੇ ਲਿੱਤਰ